ਸਿੱਖ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਦੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਬੀਤੇ ਕੱਲ੍ਹ ਨਿਊਯਾਰਕ ਦੇ ਰਾਇਲ ਇੰਡੀਆ ਪੈਲੇਸ ਵਿਖੇ ਪ੍ਰਕਾਸ਼ਿਤ ਕੀਤੀ ਗਈ। ਇਸ ਮੌਕੇ ਦੁਨੀਆ ਦੇ ਵੱਖ-ਵੱਖ ਭਾਗਾਂ ਤੋਂ ਸਿੱਖ ਆਗੂ ਪਹੁੰਚੇ। ਦੱਸਣਯੋਗ ਹੈ ਕਿ ਖਾੜਕੂ ਲਹਿਰਾਂ ਦੇ ਅੰਗ ਸੰਗ ਕਿਤਾਬ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਤੇ ਲੇਖਕ ਭਾਈ ਅਜਮੇਰ ਸਿੰਘ ਵੱਲੋਂ ਲਿਖੀ ਗਈ ਹੈ। ਇਹ ਰਾਸੀ ਆਤਮਕ ਕਥਾ ਸਿੱਖ ਸੰਸਕਾਰਾਂ ਵਿੱਚ ਪਲੇ ਉਸ ਨੌਜਵਾਨ ਦੀ ਹੈ ਜੋ ਨਿਆਂਯੁਕਤ ਸਮਾਜ ਦੀ ਸਥਾਪਨਾ ਲਈ ਆਪਣੀ ਪੜ੍ਹਾਈ ਅਧਵਾਟੇ ਛੱਡ ਕੇ ਪਹਿਲਾਂ ਨਕਸਲੀ ਲਹਿਰ ਵਿੱਚ ਸਰਗਰਮ ਰਿਹਾ ਅਤੇ 1984 ਦੇ ਸਾਕੇ ਉਪਰੰਤ ਖਾੜਕੂ ਲਹਿਰ ਨਾਲ ਜੁੜ ਗਿਆ। ਪੰਜਾਬ ਵਿੱਚ ਚੱਲੀਆਂ ਦੋਵੇਂ ਖਾੜਕੂ ਲਹਿਰਾਂ ਦੇ ਪ੍ਰੇਰਕਾਂ ਵਿਚਾਰਧਾਰਕ ਆਧਾਰਾਂ ਅਤੇ ਕੀਤੇ ਗਏ ਐਕਸ਼ਨਾਂ ਨੂੰ ਉਹ ਨੇੜਿਓਂ ਨਿਹਾਰਦਾ ਰਿਹਾ। ਇਨ੍ਹਾਂ ਲਹਿਰਾਂ ਵਿੱਚ ਸਰਗਰਮ ਰਹਿਣ ਕਰਕੇ ਲੇਖਕ ਇਸ ਪੁਸਤਕ ਵਿੱਚ ਕਸ਼ੀਦੇ ਹੋਏ ਅਨੁਭਵ ਰਾਹੀਂ ਇਤਿਹਾਸਕ ਘਟਨਾਵਾਂ ਦਾ ਸਜੀਵ ਚਿੱਤਰਣ ਪੇਸ਼ ਕਰਦਾ ਹੈ ਅਤੇ ਇਨ੍ਹਾਂ ਲਹਿਰਾਂ ਦੇ ਕੱਚ ਸੱਚ ਨੂੰ ਵੀ ਉਘਾੜਦਾ ਹੈ। ਇਸ ਤਰ੍ਹਾਂ ਇਹ ਪਿਛਲੀ ਅੱਧੀ ਸਦੀ ਦੇ ਪੰਜਾਬ ਦੇ ਇਤਿਹਾਸ ਬਾਰੇ ਪ੍ਰਮਾਣਿਕ ਦਸਤਾਵੇਜ਼ ਹੈ ਜਿਸ ਵਿੱਚੋਂ ਇਨ੍ਹਾਂ ਲਹਿਰਾਂ ਦੀਆਂ ਪ੍ਰਾਪਤੀਆਂ ਖਾਮੀਆਂ ਬਾਰੇ ਭਰੋਸੇਯੋਗ ਸੂਝ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਉਹ ਯੋਧਾ ਜਿਹੜਾ 43 ਸਾਲ ਹਿੰਦੁਸਤਾਨ ਦੀ ਸਰਕਾਰਾਂ 'ਚ ਅੱਖਾਂ 'ਚ ਰੜਕਦਿਆ ਪਰ ਕਿਸੇ ਵੀ ਗੱਲ ਤੇ ਉਹਨੇ ਉਹ ਸੰਵਿਧਾਨ ਦੀ ਈਨ ਨਹੀਂ ਮੰਨੀ। ਸੋ ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ। ਭਾਈ ਅਜਮੇਰ ਸਿੰਘ ਜੀ ਉਹਨਾਂ ਨੇ ਤਕਰੀਬਨ 8 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਸਿੱਖ ਨੌਜਵਾਨ ਪੰਜਾਬ ਦੀ ਧਰਤੀ ਹੋਵੇ ਜਾਂ ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਜਾਂ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਜਿਹੜੇ ਕਿਤਾਬਾਂ ਪੜ੍ਹ ਕੇ ਨੇ ਜੁੜਦੇ ਨੇ। ਜਿਵੇਂ ਆਪਾਂ ਨੂੰ ਪਤਾ ਹੀ ਆ ਆਪਣੇ ਇੱਥੇ ਭਚੰਗੀ ਸੰਦੀਪ ਸਿੰਘ ਜਿਹਨੇ ਤਕਰੀਬਨ ਅਸੀਂ ਇਹ ਜਿਹੜਾ ਪ੍ਰੋਗਰਾਮ ਲਿਖਿਆ ਬੜੇ ਉਹਨਾਂ ਦੇ ਮਰੀਦ ਨੇ। ਹੋਰ ਵੀ ਪ੍ਰੋਗਰਾਮਾਂ ਵਿੱਚ ਪੰਜਾਬ ਦੀ ਧਰਤੀ 'ਤੇ ਚਾਹੇ ਉਹ ਦੀਪ ਸਿੱਧੂ ਸੀਗਾ, ਉਹ ਸਾਰੇ ਹੀ ਭਾਈ ਸਾਹਿਬ ਉਹਨਾਂ ਦੇ ਨਾਲ ਜੁੜੇ ਹੋਏ ਸਨ। ਸੋ ਇੱਕ ਬਹੁਤ ਵੱਡੀ ਗੱਲ ਆ ਵੀ ਇਹ ਨੌਜਵਾਨੀ ਨੂੰ ਹੁਲਾਰਾ ਦੇ ਰਹੇ ਹਨ ਔਰ ਯਾਦ ਕਰਾਉਣ ਸਾਡਾ ਵਿਰਸਾ ਕੀ ਹੈ, ਅਸੀਂ ਕੌਣ ਆ, ਸਾਡਾ ਦੇਸ਼ ਹੁੰਦਾ ਸੀ, ਅਸੀਂ ਆਪਦੇ ਦੇਸ਼ ਦੇ ਵਾਸੀ ਬਣਨਾ ਹੈ। ਭਾਵੇਂ ਆਪਾਂ ਇਹਨਾਂ ਦੇਸ਼ਾਂ ਵਿੱਚ ਆ ਗਏ ਹਾਂ, ਜਿਵੇਂ ਗਦਰੀ ਬਾਬਿਆਂ ਨੇ ਆਪਦੀ ਡਿਊਟੀ ਨਿਭਾਈ, ਅੱਜ ਸਾਡੇ ਵੀ ਫਰਜ਼ ਬਣਦੇ ਆ ਇੱਥੇ ਰਹਿ ਕੇ ਆਪਾਂ ਉਸ ਦੇਸ਼ ਦੀ ਗੱਲ ਕਰਦੇ ਹਾਂ, ਪੰਜਾਬ ਦੇਸ਼ ਦੀ, ਆਜ਼ਾਦ ਦੇਸ਼ ਦੀ। ਉਹਦੇ ਖਾਤਰ ਬਹੁਤ ਲੰਬੇ ਸਮੇਂ ਤੋਂ ਇਸ ਧਰਤੀ 'ਤੇ ਵੀ ਸਿੰਘ ਬੈਠੇ ਨੇ ਜਿਹੜੇ ਭਾਈ ਗਜਿੰਦਰ ਸਿੰਘ ਨੂੰ ਕੋਈ ਉਹਨਾਂ ਦੀ ਛਤਰ ਛਾਇਆ ਹੇਠ ਨਹੀਂ ਜਾਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓਟ ਆਸਰਾ ਲੈ ਕੇ ਆਪਣੀ ਅਣਖ ਦੇ ਨਾਲ ਜੀਵਨ ਜੀ ਰਹੇ ਹਨ। ਮੈਂ ਜਿਹੜੀਆਂ ਕਿਤਾਬਾਂ ਭਾਈ ਸਾਹਿਬ ਨੇ ਲਿਖੀਆਂ ਨੇ 1984 ਤੋਂ ਦੇ ਬਾਰੇ ਤੇ ਜਾਂ ਉਸ ਸਾਰਾ ਜਿਹੜਾ ਇਹਨਾਂ ਨੇ ਐਨਾਲਿਸਿਸ ਕੀਤਾ ਆ ਸਿੱਖ ਮੂਵਮੈਂਟ ਦਾ, ਉਹ ਬੜਾ ਇੱਕ ਰਿਮਾਰਕੇਬਲ ਔਰ ਇੱਕ ਨਵਾਂ ਐਕਸਪੀਰੀਅੰਸ ਸੀਗਾ ਸਾਡੇ ਵਾਸਤੇ ਵੀ, ਸਾਰੇ ਵਾਸਤੇ। ਅਸੀਂ ਸਾਰੇ ਮੋਸਟਲੀ ਐਕਟਿਵਿਸਟ ਲੋਕ ਆ ਜਿਹੜੇ ਉਹਨੂੰ ਇੱਕ ਨਵਾਂ ਨਜ਼ਰੀਆ ਦਿੱਤਾ ਇਹਨਾਂ ਨੇ ਦੇਖਣ ਦਾ। ਔਰ ਜਿਹੜਾ ਉਹ ਨਜ਼ਰੀਆ ਆ ਉਹਨੂੰ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਨੇ ਉਹਨੂੰ ਇਸ ਗੱਲ ਦੀ ਸਮਝ ਪੈਣੀ ਸ਼ੁਰੂ ਹੋਈ ਕਿ ਜਿਹੜੀ ਸਾਡੇ ਨਾਲ ਧੱਕੇ ਹੋਏ ਨੇ, ਸਾਡੇ ਨਾਲ ਜਿਹੜੀਆਂ ਗੌਰਮੈਂਟ ਵੱਲੋਂ ਜਾਂ ਜਿਹੜੇ ਚਲਾਕ ਲੋਕ ਨੇ ਜਾਂ ਜਿਹੜੇ ਪੋਲੀਟੀਕਲ ਸਿਸਟਮਸ ਨੇ ਜਿਹੜੇ ਉਹਨਾਂ ਨੇ ਸਾਡੇ ਨਾਲ ਫਰੇਬੀਆਂ ਕੀਤੀਆਂ ਨੇ, ਉਹਨਾਂ ਦੀ ਜੜ ਕਿੱਥੇ ਪਈ ਆ। ਔਰ ਇਹ ਜਿਹੜੀ ਕਿਸ ਬਦਰੂਲੀ ਪਾਤਸ਼ਾਹੀ ਜਿਹੜੀ ਕਿਤਾਬ ਇਹਨਾਂ ਨੇ ਸਭ ਤੋਂ ਪਹਿਲਾਂ ਲਿਖੀ, ਉਹ ਜਦੋਂ ਪਹਿਲੀ ਵਾਰੀ ਇਹ ਲੈ ਕੇ ਆਏ ਤੇ ਦੇਅਰ ਵਾਜ਼ ਰਿਮਾਰਕੇਬਲ। ਮਤਲਬ ਸਾਰਿਆਂ ਨੇ ਉਹਨੂੰ ਇੱਕ ਨਵਾਂ, ਜਿਵੇਂ ਇੱਕ ਨਵਾਂ ਸੂਰਜ ਨਹੀਂ ਚੜ੍ਹਦਾ ਕਿਸੇ ਪਾਸਿਓਂ, ਐਵੇਂ ਸਾਰਿਆਂ ਨੇ ਉਹਨੂੰ ਰਿਸੀਵ ਕੀਤਾ। ਔਰ ਉਹਦੇ ਜਿਹੜੀ ਨੌਜਵਾਨ ਪੀੜ੍ਹੀ ਸੀਗੀ ਖਾਸ ਕਰਕੇ, ਉਹਨੇ ਉਹਦੇ 'ਚੋਂ ਬਹੁਤ ਕੁਝ ਸਿੱਖਿਆ, ਆਪਣੇ ਇਤਿਹਾਸ ਨੂੰ ਇੱਕ ਵੱਖਰੇ ਐਂਗਲ ਤੋਂ ਦੇਖਿਆ। ਕਿਉਂਕਿ ਅਸੀਂ ਇੱਕ ਇਤਿਹਾਸ ਆ ਜਿਹੜੀ ਕੀੜੀ ਤੇ ਕੀੜੀ ਮਾਰੀ ਜਾਂਦੇ ਸੀ, ਪਹਿਲਾਂ ਅਸੀਂ ਪੜ੍ਹਦੇ ਹੁੰਦੇ ਸੀ ਇਤਿਹਾਸ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ। ਉਹ ਮੋਸਟਲੀ ਜਿਹੜਾ ਕੋਈ ਗੈਰਾਂ ਦਾ ਲਿਖਿਆ ਹੋਇਆ ਇਤਿਹਾਸ ਸੀ ਬੇਸਿਕਲੀ, ਜਿਹੜੇ ਸਾਡੇ ਮੋਸਟਲੀ ਜਿਹੜੇ ਉੱਥੇ ਡੋਮੀਨੈਂਟ ਕਮਿਊਨਿਟੀ ਆ, ਉਹੀ ਕਾਪੀਆਂ ਕਰ ਕਰਕੇ ਤੇ ਅੱਗੇ ਦੀ ਅੱਗੇ ਵਰਤਿਆ ਜਾ ਰਿਹਾ ਸੀਗਾ। ਪਰ ਉਹਨੂੰ ਇੱਕ ਨਵੀਂ ਦਿਸ਼ਾ ਦੇਣੀ, ਉਹਨੂੰ ਇੱਕ ਨਵੇਂ ਪਰਸਪੈਕਟਿਵ ਤੋਂ ਦੇਖਣਾ, ਉਹਨੂੰ ਇੱਕ ਨਵੇਂ ਐਂਗਲ ਤੋਂ ਦੇਖਣਾ, ਉਹਦੇ ਨਾਲ ਜਿਹੜੀ ਚੇਤਨਾ ਸੀਗੀ ਆਮ ਸਿੱਖਾਂ ਦੀ, ਉਹਦੇ ਵਿੱਚ ਮੇਰੇ ਖਿਆਲ 'ਚ ਇੱਕ ਨਵਾਂ ਮੋੜ ਆਇਆ। ਔਰ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਬੁੱਕਸ ਨੇ ਸਾਰੀਆਂ ਪੀੜ੍ਹੀ ਦਰ ਪੀੜ੍ਹੀ, ਉਹਨਾਂ ਨੇ ਇੱਕ ਨਵੀਂ ਚੇਤਨਾ ਪੈਦਾ ਕੀਤੀ ਹੈ, ਇੱਕ ਨਵਾਂ ਰੂਪ ਪੇਸ਼ ਕੀਤਾ ਹੈ, ਜਿਹਦੇ ਨਾਲ ਸਾਨੂੰ ਹਰ ਇੱਕ ਆਪਣੀ ਮੂਵਮੈਂਟ, ਆਪਣੀ ਜਿਹੜੀ ਕਮਿਊਨਿਟੀ ਆ ਉਹਦੀ ਜਿਹੜੀ ਹਾਲਾਤ ਨੇ, ਜਿਹੜੇ ਸਾਡੇ ਕਮਿਊਨਿਟੀ ਦੇ ਵਿਦਨ ਜਿਹੜੀ ਸਾਡੀ ਲੀਡਰਸ਼ਿਪ ਆ, ਜਿਹੜੇ ਉਹਨਾਂ ਦੇ ਰੋਲ ਨੇ,
ਉਹ ਸਾਰਿਆਂ ਨੂੰ ਇੱਕ ਨਵੇਂ ਸਿਰੇ ਤੋਂ ਦੇਖਣ ਦਾ ਮੇਰੇ ਖਿਆਲ 'ਚ ਜਿਹੜਾ ਆ ਉਹ ਸਬੱਬ ਬਣਿਆ। ਤੇ ਮੇਰੀ ਜੋ ਸਕੀਮ ਸੀ ਪਹਿਲਾਂ ਉਹ ਇਹ ਸੀ ਕਿ 1984 ਵਾਲੇ ਵਰਤਾਰੇ ਦੀ ਵਿਆਖਿਆ ਕਰਨੀ ਹੈ ਤੇ ਇਹਨੂੰ ਸ਼ੁਰੂ ਕਿੱਥੋਂ ਕਰਾਂ। ਤੇ ਮੇਰੀ ਇਹ ਸੀ ਕਿ 1978 ਤੋਂ ਸ਼ੁਰੂ ਕਰਦੇ ਹਾਂ, ਜਦੋਂ ਵਿਸਾਖੀ, ਖੂਨੀ ਵਿਸਾਖੀ ਤੋਂ। ਤੇ ਇਸ ਕਰਕੇ 78 ਤੋਂ 84 ਤੱਕ ਜਾਂਦੇ ਕੋਈ ਬਹੁਤੀ ਵੱਡੀ ਨਹੀਂ, ਤੇ 200 ਸਫ਼ੇ ਦੀ ਕਿਤਾਬ ਬਣੂ ਤੇ 6 ਮਹੀਨਿਆਂ 'ਚ ਮੈਂ ਕਿਤਾਬ ਲਿਖ ਲੂੰਗਾ। ਮਤਲਬ ਮੈਂ ਤਾਂ ਦੱਸ ਰਿਹਾ, ਮੈਂ ਅਨਟ੍ਰੇਨਡ ਕਿੰਨਾ ਸੀ, ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਕਿਤਾਬ ਦਾ ਕੀ ਬਣਨਾ, ਇਹਦਾ ਰੂਪ ਕੀ ਹੋ। ਚਲੋ ਜਦੋਂ ਮੈਂ 78 ਤੋਂ ਸ਼ੁਰੂ ਕਰਕੇ ਲਿਖਣ ਲੱਗਿਆ, ਫਿਰ ਮੈਨੂੰ ਇਹ ਲੱਗਿਆ ਕਿ ਨਹੀਂ, ਗੱਲ ਤਾਂ 78 ਤੋਂ ਨਹੀਂ ਸ਼ੁਰੂ ਹੋਈ, ਇਹਦੀ ਪੈੜ ਤਾਂ ਕਿਤੇ ਜੜ ਤਾਂ ਕਿਤੇ ਪਿੱਛੇ ਪਈ ਹੈ। ਸੋ ਉਹ ਜੜ ਲੱਭਦਾ ਲੱਭਦਾ ਫਿਰ ਮੈਂ 47 ਤੇ ਆ ਗਿਆ, 1947, ਕਿ ਜਦੋਂ ਦੇਸ਼ ਆਜ਼ਾਦ ਹੋਇਆ। ਉਦੋਂ ਬਾਅਦ ਸਿੱਖਾਂ ਨਾਲ ਜੋ ਸ਼ੁਰੂ ਹੋਇਆ ਵਤੀਰਾ, ਕਿ ਗੱਲ ਤਾਂ ਉੱਥੇ ਪਈ ਹੈ, ਇਹ ਉਹਦੀ ਕਲਮੀਨੇਸ਼ਨ ਹੈ। ਸੋ ਮੈਂ 1947 ਤੋਂ ਲਿਖਣ ਦਾ ਸ਼ੁਰੂ ਕਰ ਲਿਆ। ਪਰ ਉੱਥੇ ਲਿਖਦਿਆਂ ਲਿਖਦਿਆਂ ਫਿਰ ਮੈਨੂੰ ਲੱਗਿਆ ਕਿ ਨਹੀਂ, ਜੜ 47 'ਚ ਨਹੀਂ, ਜੜ ਉਦੋਂ ਪਿੱਛੇ ਪਈ ਹੈ ਕਿਤੇ। ਸੋ ਕਰਦੇ ਕਰਦੇ ਮੈਂ 1849 ਤੇ ਪਹੁੰਚ ਗਿਆ, ਜਦੋਂ ਸਿੱਖ ਰਾਜ ਦਾ ਖਾਤਮਾ ਹੋਇਆ। ਉਹ ਇੱਕ ਬਹੁਤ ਵੱਡਾ ਟਰਨਿੰਗ, ਸਾਡੇ ਵਾਸਤੇ ਵੱਡਾ ਉਹ ਟਰਨਿੰਗ ਪੁਆਇੰਟ ਬਣਿਆ। ਕਿਉਂਕਿ ਗੱਲ ਕੀ ਸੀ, ਜਦੋਂ ਦਾ ਖਾਲਸਾ ਪੰਥ ਸਿਰਜਿਆ ਸੀ, ਉਦੋਂ ਤੋਂ ਲੈ ਕੇ ਉਹ ਜਾਂ ਰਾਜ ਕਰਦਾ ਸੀ ਤੇ ਜਾਂ ਰਾਜ ਲਈ ਲੜਦਾ ਸੀ, ਗੁਲਾਮ ਨਹੀਂ ਸੀ ਹੋਇਆ। ਕਿਉਂਕਿ ਜਦੋਂ ਲੜਨਾ ਸ਼ੁਰੂ ਕਰ ਦੇਣਾ ਤੁਸੀਂ ਗੁਲਾਮੀ ਦੇ ਖਿਲਾਫ, ਆਜ਼ਾਦ ਤਾਂ ਹੋ ਗਏ ਉਦੋਂ। ਉਹ ਕਦੋਂ ਜਾ ਕੇ ਰਾਜ ਤੁਹਾਨੂੰ ਮਿਲਣਾ ਹੈ, ਉਹ ਤਾਂ ਗੱਲ ਵੱਖਰੀ ਹੈ ਨਾ। ਸੋ ਗੁਲਾਮੀ ਨੂੰ ਠੁਕਰਾ ਦੇਣਾ, ਬਸ ਉੱਥੋਂ ਆਜ਼ਾਦੀ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਸੋ ਸਿੱਖਾਂ ਨੇ ਕਦੇ ਵੀ 1849 ਤੋਂ ਪਹਿਲਾਂ ਗੁਲਾਮੀ ਕਬੂਲ ਨਹੀਂ ਸੀ ਕੀਤੀ, ਲੜਦੇ ਰਹੇ, ਬਸ ਗੁਲਾਮੀ ਦੇ ਖਿਲਾਫ ਜੂਝਦੇ ਰਹੇ। ਅਖੀਰ ਨੂੰ ਆਪਣਾ ਰਾਜ ਬਣ ਗਿਆ। ਜਦੋਂ ਉਹ ਰਾਜ ਖਤਮ ਹੋਇਆ, ਅੰਗਰੇਜ਼ਾਂ ਦਾ ਰਾਜ ਆ ਗਿਆ, ਤਾਂ ਇਹ ਪਹਿਲੀ ਵਾਰ ਹੋਇਆ ਕਿ ਕੁਛ ਚਿਰ ਬਾਅਦ, ਥੋੜਾ ਚਿਰ ਲੜੇ ਭਾਈ ਮਹਾਰਾਜ ਸਿੰਘ ਜਾਂ ਹੋਰ ਕੁਛ ਇੱਕਾ ਦੁੱਕਾ, ਪਰ ਅਲਟੀਮੇਟਲੀ ਕੌਮ ਨੇ ਇਹ ਸੀ ਕਿ ਨਹੀਂ, ਹੁਣ ਇਹ ਕਹਿ ਲਓ ਕਿ ਹਾਰ ਕਬੂਲ ਕਰ ਲਈ, ਕਿ ਹੁਣ ਇਸੇ ਰਾਜ ਦੇ ਅਧੀਨ ਹੀ ਗੁਜ਼ਾਰਾ ਕਰਨਾ ਪੈਣਾ। ਫਿਰ ਉਹ ਗੁਜ਼ਾਰਾ ਕਰਨ ਦੇ ਰਾਹ ਪੈ ਗਏ ਕਿ ਨੌਕਰੀਆਂ ਕਰ ਲਓ, ਜੋ ਕਹਿੰਦੇ ਨੇ, ਜਿਵੇਂ ਜੇ ਕਹਿੰਦੇ ਨੇ ਉਸ ਤਰ੍ਹਾਂ ਚੱਲਣਾ ਪੈਣਾ। ਵਿੱਚੋਂ ਪ੍ਰੋਟੈਸਟ ਵੀ ਹੁੰਦੇ ਰਹੇ, ਸੰਘਰਸ਼ ਵੀ ਕਰਦੇ ਰਹੇ, ਪਰ ਉਹ ਸੰਘਰਸ਼ ਆਜ਼ਾਦੀ ਵਾਲੇ ਕੋਈ ਸੰਘਰਸ਼ ਇਸ ਤਰ੍ਹਾਂ ਦਾ ਨਹੀਂ ਸੀ। ਵਿੱਚ ਵਿਚਾਲੇ ਜੇ ਜਿਵੇਂ ਕੁਛ ਗੱਲਾਂ ਹੋਈਆਂ, ਪਰ ਜਿਹੜੀ ਮੇਨ ਧਾਰਾ ਸਾਡੀ ਬਣ ਗਈ ਉਹ ਇਹ ਹੈ ਕਿ ਉਸ ਰਾਜ ਨਾਲ ਸਮਝੌਤਾ ਹੋ ਗਿਆ।